ਆਦਾਬ ਤੇ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ ਵੀ ਔਰ ਸਾਡੇ ਸਭ ਸਤਿਕਾਰਯੋਗ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਅੱਜ ਜਦੋਂ ਅਮਰੀਕਾ 'ਚ 6 ਜਨਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 7 ਜਨਵਰੀ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਲੈ ਕੇ ਆਉਂਦੇ ਹਾਂ। ਕੋਸ਼ਿਸ਼ ਕਰਨੇ ਆ ਕਿ ਆਜ਼ਾਦ ਜ਼ਰੀਆਂ ਦੀਆਂ ਆਜ਼ਾਦ ਖਬਰਾਂ ਜਿਹੜੀਆਂ ਪਾਕਿਸਤਾਨ 'ਚ ਤੁਹਾਨੂੰ ਲੱਭਦੀਆਂ ਉਹ ਕਮ ਸੇ ਕਮ ਇੱਥੇ ਆ ਜਿਹੜੀਆਂ ਉਹ ਸੁਣਨ ਵਾਸਤੇ ਲੱਭ ਜਾਣ। ਤੇ ਜੇ ਸਮਝਦੇ ਜੇ ਕਿ ਇਹ ਖਬਰਾਂ ਨੇ ਜਿਹੜੀਆਂ ਇਹ ਤੁਸੀਂ ਸਪਾਂਸਰ ਕਰ ਦੋ ਤੇ ਤੁਹਾਡੇ ਕਾਰੋਬਾਰ ਵਪਾਰ ਨੂੰ ਫਾਇਦਾ ਹੋ ਸਕਦਾ ਹੈ ਤੇ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਮਸੂਦ ਬਾਦ ਦੀਆਂ ਖਬਰਾਂ ਹਲੇ ਪਾਕਿਸਤਾਨੀ ਫੌਜੀ ਤਰਜਮਾਨ ਦਾ ਬਿਆਨ ਤੇ ਤਾਲਿਬਾਨਾਂ ਦਾ ਜਵਾਬ। ਕੀ ਗੱਲਬਾਤ ਹੋਈ? ਅਸਲ ਦੇ ਵਿੱਚ ਜੀ ISPR ਦੇ ਜਿਹੜੇ ਪ੍ਰਧਾਨ ਨੇ ਮੇਜਰ ਅਹਿਮਦ ਸ਼ਰੀਫ ਹੋਣੇ, ਉਹਨਾਂ ਵੱਲੋਂ ਇੱਕ ਭਰਵੀ ਪ੍ਰੈਸ ਕਾਨਫਰੰਸ ਮੀਡੀਆ ਦੇ ਵੱਡੇ ਪੱਤਰਕਾਰ ਨੇ ਜਿਹੜੇ ਉਹਨਾਂ ਦਾ ਇਕੱਠ ਕੀਤਾ ਗਿਆ, ਜਿਹਦੇ 'ਚ ਉਹਨਾਂ ਨੇ ਹੁਣ ਦੋ ਟੋਕ ਲਫ਼ਜ਼ਾਂ ਦੇ ਵਿੱਚ ਇਮਰਾਨ ਖਾਨ ਦੀ ਖੈਬਰ ਪਖਤੂਨਖਵਾ ਦੀ ਜਿਹੜੀ ਸੂਬਾ ਸਰਕਾਰ ਆ ਉਹਨੂੰ ਨੁਕਤਾਚੀਨੀ ਦਾ ਨਿਸ਼ਾਨਾ ਬਣਾਇਆ ਹੈ। ਉਹਨਾਂ ਨੇ ਆਖਿਆ ਕਿ ਜੀ ਜਦੋਂ ਸਟੇਟ ਨੇ ਯਾਨੀ ਫੈਡਰਲ ਗਵਰਨਮੈਂਟ ਨੇ ਜਾਂ ਸੈਂਟਰ ਨੇ ਇਹ ਫੈਸਲਾ ਕਰ ਲਿਆ ਆ, ਬਾਕੀ ਸਾਰੇ ਸੂਬੇ ਨਾਲ ਨੇ ਕਿ ਹਾਂ ਠੀਕ ਹੈ, ਅਤਗਰਦੀ ਮੁਕਾਉਣ ਵਾਸਤੇ ਜਿਹੜਾ ਉਹਨੂੰ ਹੁਣ ਸਫਾਇਆ ਕਰਨ ਲਈ ਫੌਜ ਆਪਣਾ ਕਿਰਦਾਰ ਨਿਭਾਏ। ਫੌਜ ਦਾ ਕੰਮ ਕੀ ਹੁੰਦਾ ਆ? ਲੜਨਾ। ਤੇ ਇਹ ਹੁਣ ਖੈਬਰ ਪਖਤੂਨਖਵਾ ਦੀ ਸਰਕਾਰ ਆ ਜਿਹੜੀ ਇਹ ਕਦੀ ਕਹਿੰਦੀ ਕਿ ਜੀ ਅਸੀਂ ਅਫਗਾਨਿਸਤਾਨ ਦੇ ਜ਼ਿੰਮੇਦਾਰਾਂ ਦੇ ਨਾਲ ਗੱਲਬਾਤ ਕਰਨੇ ਆ, ਕਦੀ ਇਹ ਕਹਿੰਦੀ ਹੈ ਕਿ ਆਪਰੇਸ਼ਨ ਮਸਲਿਆਂ ਦਾ ਹੱਲ ਨਹੀਂ ਕਾ ਹੈ। ਇਹ ਸਾਰੀਆਂ ਗੱਲਾਂ ਸਾਫ਼ ਦੱਸਣ ਡਈਆਂ ਨੇ ਕਿ ਪਾਕਿਸਤਾਨ 'ਚ ਖਾਸ ਕਰ ਔਰ ਖੈਬਰ ਪਖਤੂਨਖਵਾ ਸੂਬੇ ਦੇ ਵਿੱਚ ਖੂਨਗਰਦੀ, ਅਤਗਰਦੀ, ਜਿਹਨੂੰ ਕਹਿੰਦੇ ਨੇ ਕਿ ਅਫਰਾ ਤਫਰੀ, ਇਹਦੀ ਸਾਰੀ ਜ਼ਿੰਮੇਦਾਰੀ ਇਮਰਾਨ ਖਾਨ ਦੀ ਸੂਬਾ ਸਰਕਾਰ ਦੇ ਜ਼ਿੰਮੇ ਹੈ। ਸਾਨੂੰ ਆਖਿਆ ਜਾਂਦਾ ਗੱਲਬਾਤ ਕਰੋ, ਵੀ ਕਿਉਂ ਗੱਲਬਾਤ ਕਰੀਏ? ਜੇ ਅਸੀਂ ਅਤਗਰਦਾਂ ਨੂੰ, ਦਹਿਸ਼ਤਗਰਦਾਂ ਨੂੰ ਮਾਰਨਾ ਨਹੀਂ ਤੇ ਕੀ ਉਹਨਾਂ ਦੇ ਪੈਰਾਂ 'ਚ ਬਹਿਣਾ ਹੈ? ਉਹਨਾਂ ਦੀ ਬੈਤ ਕਰਨੀ ਹੈ। ਇਹ ਉਹਨਾਂ ਨੇ ਗੱਲਬਾਤ ਕੀਤੀ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਅਫਗਾਨਿਸਤਾਨ ਵਾਲੇ ਪਾਸਿਓਂ ਇਹ ਸਾਰੇ ਹਮਲੇ ਨੇ ਜਿਹੜੇ ਇਹਨਾਂ ਨੂੰ ਸਰਪ੍ਰਸਤੀ ਦੇ ਰਹੀ ਹੈ KPK ਸੂਬਾ ਸਰਕਾਰ। ਔਰ ਇਸ ਵੇਲੇ ਅਫਗਾਨਿਸਤਾਨ ਦੇ ਤਾਲਿਬਾਨ ਜਿਹੜੇ ਇਹਨਾਂ ਅਤਗਰਦੀ ਦੇ ਮਾਮਲਿਆਂ ਦੇ ਵਿੱਚ ਪੂਰੀ ਦੁਨੀਆ 'ਚ ਇਕੱਲਿਆਂ ਰਹਿ ਗਏ ਨੇ, ਉਹਨਾਂ ਨੂੰ ਇਹ ਹਲਾਸ਼ੇਰੀ ਹੈ ਕਿ ਜੀ ਉੱਥੋਂ ਦੀ ਜਿਹੜੀ ਇੱਕ ਸੂਬਾ ਸਰਕਾਰ ਹੈ ਉਹ ਤੇ ਸਾਡੀ ਪਿੱਠ ਮਗਰ ਖੜੀ ਹੈ ਨਾ। ਯਾਦ ਰਵੇ ਕਿ ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ ਚਾਈਨਾ ਨੇ ਔਰ ਪਾਕਿਸਤਾਨ ਨੇ ਸਾਂਝੇ ਤੌਰ ਤੇ UNO 'ਚ ਮੰਗ ਕੀਤੀ ਹੈ ਕਿ ਤਾਲਿਬਾਨ ਨੇ ਜਿਹੜੇ ਉਹ ਆਪਣੀ ਧਰਤੀ ਤੋਂ ਹੋਣ ਵਾਲੇ ਹਮਲਿਆਂ ਨੂੰ, ਯਾਨੀ ਦੂਜੇ ਮੁਲਕਾਂ 'ਚ ਹੋਣ ਵਾਲੇ ਹਮਲੇ ਨੇ ਜਿਹੜੇ, ਉਹਨਾਂ ਨੂੰ ਰੋਕਣ ਵਾਸਤੇ ਆਪਣੀਆਂ ਜ਼ਿੰਮੇਦਾਰੀਆਂ ਨਿਭਾਉਣ ਔਰ ਉਹ ਵਾਅਦੇ ਪੂਰੇ ਕਰਨ ਜਿਹੜੇ ਉਹਨਾਂ ਨੇ ਦੁਨੀਆ ਦੇ ਨਾਲ ਕੀਤੇ ਸੀਗੇ। ਫਿਰ ਇਸ ਤੋਂ ਬਾਅਦ ਅਫਗਾਨ ਤਾਲਿਬਾਨ ਨੇ ਜਿਹੜੇ ਉਹ ਵੀ ਕਿੱਥੇ ਚੁੱਪ ਰਹਿਣ ਵਾਲੇ ਸੀਗੇ। ਅਫਗਾਨ ਤਾਲਿਬਾਨਾਂ ਦਾ ਜਿਹੜਾ ਤਰਜਮਾਨ ਜ਼ਬੀਉੱਲਾ ਮੁਜਾਹਿਦ, ਉਹਨੇ ਇਹ ਆਖਿਆ ਹੈ ਕਿ ਮੈਂ ਪਾਕਿਸਤਾਨੀ ਫੌਜ ਦੇ ਤਰਜਮਾਨ ਦੀ ਇਹ ਪ੍ਰੈਸ ਕਾਨਫਰੰਸ ਹੈ ਜਿਹੜੀ ਜਿਹਦੇ 'ਚ ਅਫਗਾਨਿਸਤਾਨ ਦੇ ਹਕੂਮਤੀ ਸਮਾਜੀ ਢਾਂਚੇ ਦੇ ਉੱਤੇ ਸਖਤ ਨੁਕਤਾਚੀਨੀ ਹੈ ਜਿਹੜੀ ਉਹ ਕੀਤੀ ਗਈ ਹੈ। ਇਹ ਬਿਲਕੁਲ ਹਕੀਕਤਾਂ ਤੋਂ ਅੱਡ ਉਹਨਾਂ ਦੇ ਮਨਾਫੀ ਔਰ ਝੂਠ ਦਾ ਪਲੰਦਾ ਹੈ। ਇੱਕ ਜ਼ਿੰਮੇਦਾਰ ਕਹਿ ਲਵੋ ਕਿ ਫੌਜੀ ਮਰਤਬੇ ਦੇ ਉੱਤੇ ਬੈਠਾ ਬੰਦਾ ਇਹੋ ਜਿਹੇ ਬਿਆਨ ਦਵੇ, ਇਹ ਉਹ ਦੇ ਮਰਤਬੇ ਨੂੰ ਸ਼ਾਨ ਜਾਂ ਉਹਦੇ ਮੁਤਾਬਕ ਹੈ ਨਹੀਂ। ਨਾਲ ਹੀ ਉਹਨਾਂ ਨੇ ਆਖਿਆ ਕਿ ਅਫਗਾਨਿਸਤਾਨ ਹੈ ਜਿਹੜਾ ਉਹ ਇਹੋ ਜਿਹੇ ਬਿਆਨਾਂ ਨੂੰ ਸਿਰੇ ਤੋਂ ਰੱਦ ਕਰਦਾ ਹੈ। ਪਾਕਿਸਤਾਨ ਦੇ ਮਹਿਕਮੇ ਫੌਜ ਦਾ ਨਾਂ ਲਿਆ ਬਗੈਰ ਉਹਨਾਂ ਆਖਿਆ ਕਿ ਜਿਹੜੀ ਮੰਗ ਕਰਨ ਡੇ ਨੇ ਕਿ ਅਫਗਾਨਿਸਤਾਨ ਦੇ ਵੱਲੋਂ ਇਹ ਹੋਣ ਡਿਆ ਇਹ ਸਿਰਫ ਇੱਕ ਬੇਬੁਨਿਆਦ ਪ੍ਰੋਪੇਗੈਂਡਾ ਹੈ ਜਿਹੜਾ ਸਾਡੇ ਖਿਲਾਫ ਘੜਿਆ ਜਾ ਰਿਹਾ ਹੈ। ਅਸਲ ਦੇ ਵਿੱਚ ਪਾਕਿਸਤਾਨ ਆਪ ਆਪਣੇ ਦਾਖਲੀ ਮਾਮਲੇ ਨੇ ਜਿਹੜੇ ਉਹਨਾਂ ਦੇ ਮਸਲਿਆਂ ਦੇ ਵਿੱਚ ਘਿਰਿਆ ਹੈ ਔਰ ਆਪਣੀਆਂ ਖਰਾਬੀਆਂ ਦੇ ਸਾਰੇ ਮਲਬੇ ਨੇ ਜਿਹੜੇ ਉਹ ਸਾਡੇ ਸਿਰ ਪਾਉਣ ਡੇ ਆ। ਜੀ। ਐਮਨੈਸਟੀ ਇੰਟਰਨੈਸ਼ਨਲ ਨੇ ਪਾਕਿਸਤਾਨ 'ਚ 27ਵੇਂ ਆਈਨੀ ਬਦਲਾਅ ਦੀ ਸਖਤ ਮੁਖਾਲਫਤ ਕਰਕੇ ਨੁਕਤਾਚੀਨੀ ਕੀਤੀ ਹੈ ਤੇ ਕੁਝ ਮੰਗਾਂ ਵੀ ਕਰਤੀਆਂ। ਅਸਲ ਦੇ ਵਿੱਚ 27ਵੇਂ ਬਦਲਾਅ ਜਦੋਂ ਹੋਇਆ ਸੀਗਾ ਐਮਨੈਸਟੀ ਇੰਟਰਨੈਸ਼ਨਲ ਨੇ ਉਦੋਂ ਵੀ ਇਹ ਆਖਿਆ ਸੀਗਾ ਕਿ ਇਹ ਕੰਮ ਠੀਕ ਨਹੀਂ ਹੈ। ਹੁਣ ਤਾਜ਼ਾ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਇਹ 27ਵੇਂ ਬਦਲਾਅ 'ਚ ਪਾਕਿਸਤਾਨੀ ਅਦਾਲਤਾਂ ਦੀ ਆਜ਼ਾਦੀ, ਇਨਸਾਫ ਦਾ ਸਾਂਝੇ ਔਰ ਜਿਹਨੂੰ ਕਹਿੰਦੇ ਕਿ ਪੱਲਾ ਐਸਾਵਾਂ ਹੋਣਾ ਜਿਹੜਾ ਉਹ, ਫਿਰ ਕਾਨੂੰਨੀ ਹੱਕ, ਕਾਨੂੰਨ ਦੀ ਹੁਕਮਰਾਨੀ, ਕਾਨੂੰਨ ਦਾ ਰਾਜ ਜਿਹੜਾ ਉਹ ਕਹਿੰਦੇ ਨੇ ਕਿ ਇਹ ਸਭ ਕੁਝ ਮਿੱਧਿਆ ਗਿਆ ਔਰ ਇੱਕ ਤਗੜਾ ਹਮਲਾ ਹੈ। ਇਹ ਪਾਕਿਸਤਾਨੀ ਕਨਸਟੀਟਿਊਸ਼ਨ 'ਚ 27ਵਾਂ ਬਦਲਾਅ ਨਹੀਂ ਗਾ ਹੈ, ਅਸਲ 'ਚ ਇਹ ਸਭ ਕੁਝ ਮਿੱਧ ਦਿੱਤਾ ਗਿਆ ਆ। ਔਰ ਮੰਗ ਉਹਨਾਂ ਵੱਲੋਂ ਇਹ ਹੋਈ ਹੈ ਕਿ ਜੀ ਫੌਰੀ ਤੌਰ ਤੇ ਇਸ 27ਵੇਂ ਬਦਲਾਅ ਦੇ ਉੱਤੇ ਪਾਕਿਸਤਾਨੀ ਜ਼ਿੰਮੇਦਾਰ ਨੇ ਜਿਹੜੇ ਉਹ ਗੌਰ ਕਰਨ, ਜਾਂ ਤੇ ਇਹਨੂੰ ਆਂਡੂ ਕਰਨ ਜਾਂ ਇਹਦੇ ਵਿੱਚ ਬਦਲਾਅ ਕਰਨ, ਕਿਉਂਕਿ ਇਹਦੇ ਨਾਲ ਪਾਕਿਸਤਾਨ 'ਚ ਇਨਸਾਫ ਦਾ ਕਤਲ ਹੋ ਗਿਆ ਹੈ। ਲੋਕਾਂ ਦੇ ਬੋਲਣ ਦੀ ਆਜ਼ਾਦੀ ਹੈ ਜਿਹੜੀ ਉਹ ਉਹਨਾਂ ਕੋਲੋਂ ਖਿੰਝ ਗਈ ਹੈ। ਜਿਹੜਾ ਉਹਨਾਂ ਤੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਉਹ ਆਵਾਜ਼ ਨਹੀਂ ਚੁੱਕ ਸਕਦੇ। ਜਿਹੜੇ ਪਲੇਟਫਾਰਮਸ ਤੇ ਉਹਨਾਂ ਨੇ ਆਵਾਜ਼ ਚੁੱਕਣੀ ਹੈ ਉਹਨਾਂ ਨੂੰ ਹਕੂਮਤ ਨੇ ਆਪਣੇ ਸ਼ਿਕੰਜੇ ਦੇ ਵਿੱਚ ਆਪਣੇ ਮਤਹਿਤ ਕਰ ਲਿਆ ਹੈ। ਜੱਜਾਂ ਦੀਆਂ ਜਿਹੜੀਆਂ ਸਨੈਟੀਆਂ ਨੇ ਉੱਥੇ ਮਨਪਸੰਦ ਨੇ ਜਿਹੜੇ ਬਹੁਤ ਲੰਬਾ ਚੌੜਾ ਜਿਹੜਾ ਉਹ ਇਹਨਾਂ ਨੇ ਕੰਮ ਕੀਤਾ ਹੈ। ਔਰ ਉਹਨਾਂ ਨੇ ਆਖਿਆ ਅਦਾਲਤੀ ਆਜ਼ਾਦੀਆਂ ਦੇ ਜਿਹੜਾ ਇੱਕ ਆਰਟੀਕਲ ਹੈ 263 ਉਹ ਕਰਕੇ ਇਹ ਫੌਜੀ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਨੇ
ਸਟਰਕਚਰ 'ਚ ਬਦਲਾਅ ਕਰਾਇਆ, ਮਤਲਬ ਬੜੇ ਹੁਣ ਨੰਗੇ ਲਫ਼ਜ਼ਾਂ ਦੇ ਵਿੱਚ ਗੱਲਾਂ ਹੋਣ ਡਈਆਂ। ਹੁਣ ਉਹਨਾਂ ਨੇ ਮਹਿਕਮਾ ਜ਼ਰਾਅਤ ਉਹ ਤਾਂ ਗੱਲ ਹੀ ਨਹੀਂ ਹੋਈ। ਐਮਨੈਸਟੀ ਇੰਟਰਨੈਸ਼ਨਲ ਜਿਹੜੀ ਹੈ ਉਹ ਤੇ ਸਿੱਧਾ ਹੀ ਨਾਂ ਲੈ ਕੇ ਉਹ ਗੱਲ ਕਰਨ ਡਈ ਹੈ, ਔਰ ਉਹਨਾਂ ਆਖਿਆ ਕਿ ਇਹ ਸਾਰੀਆਂ ਸ਼ਿਕਾਂ ਜਿਹੜੀਆਂ ਪਾਕਿਸਤਾਨ 'ਚ ਇਸ ਕਨਸਟੀਟਿਊਸ਼ਨ 'ਚ ਬਦਲਾਅ ਦੀ ਰੂਪ 'ਚ ਲਿਆਂਦੀਆਂ ਗਈਆਂ, ਇਹ ਇੰਟਰਨੈਸ਼ਨਲ ਲਾਅ ਨੇ ਜਿਹੜੇ ਇਨਸਾਨੀ ਹੱਕਾਂ ਦੇ ਵਾਸਤੇ ਜਿਹੜੇ ਇੰਟਰਨੈਸ਼ਨਲ ਲਾਅ ਨੇ ਉਹਨਾਂ ਦੇ ਖਿਲਾਫ ਆ। ਇਹ ਐਮਨੈਸਟੀ ਇੰਟਰਨੈਸ਼ਨਲ ਉਹਨਾਂ ਦਾ ਸਾਊਥ ਏਸ਼ੀਆ ਵਿੰਗ ਕਹਿ ਲਵੋ, ਉਹਨਾਂ ਦਾ ਸਾਊਥ ਏਸ਼ੀਆ ਚੈਪਟਰ ਕਹਿ ਲਵੋ, ਇਹ ਉਹਦੇ ਵੱਲੋਂ 2 ਟੋਕ ਲਫ਼ਜ਼ਾਂ ਦੇ ਵਿੱਚ ਆਇਆ, ਔਰ ਪਾਕਿਸਤਾਨੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਇਹਦੇ ਤੇ ਗੌਰ ਕਰੇ, ਬਦਲਾਅ ਕਰੇ, ਔਰ ਐਨ ਮੁਮਕਿਨ ਹੈ ਕਿ ਇੰਟਰਨੈਸ਼ਨਲੀ ਇਨਸਾਫ ਪਸੰਦ ਮੁਲਕ ਨੇ ਦੁਨੀਆ ਦੇ ਜਿਹੜੇ ਉਹ ਵੀ ਇਹਦੇ ਤੇ ਆਵਾਜ਼ ਚੁੱਕਣ। ਜੀ, ਪਾਕਿਸਤਾਨ ਤੇ ਬੰਗਲਾਦੇਸ਼ੀ 에ਅਰ ਫੋਰਸ ਦੇ ਪ੍ਰਧਾਨਾਂ ਦੀ ਮੁਲਾਕਾਤ ਹੋਈ ਹੈ। ਪਾਕਿਸਤਾਨ ਤੋਂ JF ਥੰਡਰ 17 ਲੈਂਡ ਸਮੇਤ ਟ੍ਰੇਨਿੰਗ ਵਾਲੇ ਮਾਮਲੇ ਤੇ ਵੀ ਗੱਲਬਾਤ ਹੋਈ ਹੈ ਤੇ ਭਾਰਤ 'ਚ ਇਸ ਬਾਰੇ ਚਿੰਤਾ ਫਰੀ ਫਿਰਦੀ ਜੀ। ਇਹ ਭਾਰਤ ਦੀ ਚਿੰਤਾ ਨੂੰ ਮੈਂ ਪਹਿਲੇ ਡਿਸਕਸ ਕਰ ਲੈਣਾ ਹੈ। ਸੁਣਨ 'ਚ ਆ ਰਿਹਾ ਪਾਕਿਸਤਾਨ ਔਰ ਬੰਗਲਾਦੇਸ਼ 에ਅਰ ਫੋਰਸ ਆਉਂਦੇ ਕੁਝ ਦਿਨਾਂ ਜਾਂ ਮਹੀਨਿਆਂ ਦੇ ਵਿੱਚ ਇੱਕ ਸਾਂਝੀ ਟ੍ਰੇਨਿੰਗ ਕਰਨ ਜਾ ਰਹੇ ਨੇ, ਔਰ ਇਹ ਟ੍ਰੇਨਿੰਗ ਉਸ 에ਅਰ ਬੇਸ ਤੇ ਹੋ ਰਹੀ ਹੈ ਜਿਹੜਾ ਇੰਡੀਆ ਦੇ ਬਾਰਡਰ ਦੇ ਬਿਲਕੁਲ ਨਾਲ। ਔਰ ਇਸ ਤੋਂ ਅੱਡ ਬੰਗਲਾਦੇਸ਼ ਦੀ 에ਅਰ ਫੋਰਸ ਦੇ ਜਿਹੜੇ ਪ੍ਰਧਾਨ ਨੇ 에ਅਰ ਚੀਫ ਮਾਰਸ਼ਲ ਹਸਨ ਮਹਿਮੂਦ ਖਾਨ, ਉਹਨਾਂ ਦੀ ਪਾਕਿਸਤਾਨੀ 에ਅਰ ਚੀਫ ਮਾਰਸ਼ਲ ਨੇ ਜਿਹੜੇ ਜ਼ਹੀਰ ਅਹਿਮਦ ਬਾਬਰ ਸਿੱਧੂ, ਉਹਨਾਂ ਦੇ ਨਾਲ ਹੋਈ ਇਹ ਮੁਲਾਕਾਤ, ਔਰ ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਅਸੀਂ ਪਾਕਿਸਤਾਨ ਨੇ ਔਰ ਚਾਈਨਾ ਨੇ ਰਲ ਕੇ ਜਿਹੜੇ JF ਥੰਡਰ 17 ਹਵਾਈ ਜਹਾਜ਼ ਬਣਾਏ ਨੇ ਉਹ ਖਰੀਦਣ ਦੇ ਰੀਝ ਬਣਦਾ। ਇਸ ਤੋਂ ਅੱਡ ਸਾਡੀ ਇਹ ਵੀ ਰੀਝ ਹੈ ਕਿ ਬੰਗਲਾਦੇਸ਼ੀ 에ਅਰ ਫੋਰਸ ਨੂੰ ਪਾਕਿਸਤਾਨੀ 에ਅਰ ਫੋਰਸ ਆ ਜਿਹੜੀ ਉਹ ਟ੍ਰੇਨਿੰਗ ਦੇਵੇ, ਤੇ ਇਹ ਮਾਮਲੇ ਬਣੇ ਨੇ ਜੀ। ਇਹ ਹੁਣ ਟ੍ਰੇਨਿੰਗ ਦੇ ਮਾਮਲੇ ਵੀ ਹੈ ਨੇ, ਇਹ ਲੜਾਕਾ ਹਥਿਆਰ ਜਿਹੜੇ ਉਹ ਖਰੀਦਣ ਦੀ ਗੱਲਬਾਤ ਵੀ ਚੱਲ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇੰਡੀਆ ਇਹਦੇ ਤੇ ਕੀ ਰਿਐਕਸ਼ਨ ਦਿੰਦਾ ਇਹ ਵੀ ਵੇਖਣਾ ਪਏਗਾ। ਬਹਰਹਾਲ ਹਸੀਨਾ ਵਾਜਦ ਦੀ ਸਰਕਾਰ ਡਿੱਗਣ ਤੋਂ ਬਾਅਦ ਪਾਕਿਸਤਾਨ ਔਰ ਬੰਗਲਾਦੇਸ਼ ਦੇ ਆਪਸੀ ਤਾਲੁਕ ਵਾਸਤੇ ਨੇ ਜਿਹੜੇ ਉਹਨਾਂ 'ਚ ਕੁਰਬਤਾਂ ਵਧੀਆਂ ਨੇ, ਔਰ ਇਹ ਹੁਣ ਡਿਫੈਂਸ ਸਮਝੌਤੇ ਜੇ ਹੋ ਜਾਂਦੇ ਨੇ ਤੇ ਫਿਰ ਤਾਂ ਜ਼ਾਹਰ ਹੈ ਕਿ ਇਹ ਭਾਰਤ ਨੂੰ ਇੱਕ ਅੱਖ ਨਹੀਂ ਪਾਉਣਗੇ ਜੀ। ਪੰਜਾਬ ਬਾਰ ਕੌਂਸਲ ਨੇ ਸੈਂਕੜਾ ਵਕੀਲਾਂ ਨੂੰ ਨੋਟਿਸ ਭੇਜੇ ਨੇ ਤੇ ਕਈਆਂ ਦੇ ਲਾਇਸੈਂਸ ਵੀ ਕੈਂਸਲ ਕਰ ਦਿੱਤੇ ਨੇ। ਕਾਰਨ ਟਿਕਟੌਕ ਦੱਸਿਆ ਜਾ ਰਿਹਾ ਹੈ। ਕੀ ਰੋਲਾ ਹੈ? ਜਦੋਂ ਤੁਸੀਂ ਪੈਂਟ ਕੋਟ ਟਾਈ ਪਾ ਕੇ ਐਨਕ ਲਾ ਕੇ ਅਦਾਲਤ ਤੋਂ ਬਾਹਰ ਨਿਕਲੋਗੇ, ਆਪਣੇ ਚੈਂਬਰ 'ਚ ਆਓਗੇ, ਉੱਥੇ ਤੁਹਾਡੇ 4-5 ਹੋਰ ਵਕੀਲ ਹੋਣਗੇ, ਤੁਸੀਂ ਜਨਾਬ ਮੁੱਛਾਂ ਨੂੰ ਵੱਟ ਦਵੋਗੇ, ਯਕਦਮ ਇੱਕ ਗਾਣਾ ਚੱਲੇਗਾ ਤੇ ਉਹਦੇ ਤੇ ਉਹ ਠੁਮਕੇ ਲੱਗਣਗੇ ਕਿ ਮੈਂ ਕਹਿੰਦੇ ਆ ਨਾਚੇ ਨੇ ਜਿਹੜੇ ਜਾਂ ਡਾਂਸਰ ਨੇ ਜਿਹੜੇ ਉਹ ਵੀ ਉਹੋ ਜਿਹੇ ਨਾਲ ਆ ਸਕਣ, ਔਰ ਉਸ ਤੋਂ ਬਾਅਦ ਉਹ ਵਾਇਰਲ ਕੀਤਾ ਜਾਏ ਤੇ ਫਿਰ ਪੂਰੇ ਵਕੀਲ ਕਹਿਣਗੇ ਯਾਰ ਇਹ ਕੀ ਕਰਨ ਦੇ ਨੇ, ਲੋਕ ਸਾਡੇ ਬਾਰੇ ਕੀ ਸੋਚਣਗੇ। ਲਾਇਸੈਂਸ ਤੇ ਕੈਂਸਲ ਹੋਏ ਨੇ ਇਹੋ ਜਿਹੀਆਂ ਵੀਡੀਓਜ਼ ਬਣਾਉਣ ਵਾਲਿਆਂ ਦੇ। ਔਰ ਇਸ ਤੋਂ ਅੱਡ ਬਹੁਤ ਸਾਰੇ ਵਕੀਲ ਨੇ ਜਿਹੜੇ ਉਹਨਾਂ ਨੇ ਟਿਕਟੌਕ ਦੇ ਉੱਤੇ ਇਹੋ ਜਿਹੀਆਂ ਕੋਈ ਵੀਡੀਓਜ਼ ਨੇ ਜਿਹੜੀਆਂ ਪਾਈਆਂ, ਕੋਈ ਇਲੈਕਸ਼ਨ ਕੈਂਪੇਨ ਵੱਲੋਂ ਮੁਖਾਲਫ ਨੂੰ ਲਲਕਾਰਨਾ, ਕੋਈ ਆਪਣੇ ਤੌਰ ਤੇ ਉਹਨਾਂ ਨੇ ਸਮਾਜਿਕ ਮਸਲਿਆਂ ਦੇ ਉੱਤੇ, ਤੇ ਇਹਦੇ ਤੇ ਪੰਜਾਬ ਬਾਰ ਕੌਂਸਲ ਨੇ ਨੋਟਿਸ ਲਿਆ ਆ ਕਿ ਕਾਨੂੰਨੀ ਬੰਦੇ ਨੇ ਜਿਹੜੇ ਉਹ ਹੁਣ ਕਹਿਣਗੇ ਅਸੀਂ ਐਕਟਰ ਵੀ ਆ, ਅਸੀਂ ਡਾਂਸਰ ਵੀ ਆ, ਅਸੀਂ ਗੁਲੂਕਾਰ ਵੀ ਆ, ਇਹ ਕੰਮ ਨਹੀਂ ਪੁੱਗਦੇ। ਉਹਦੇ ਤੇ ਇਹ ਸੈਂਕੜਾ ਨੇ ਜਿਹੜੇ ਇਹਨਾਂ ਨੂੰ ਨੋਟਿਸ ਦਿੱਤੇ ਗਏ ਨੇ ਜਿਨ੍ਹਾਂ ਦੇ ਕੈਂਸਲ ਹੋਏ ਨੇ। ਉਹਨਾਂ ਜਦੋਂ ਪੁੱਛਿਆ ਗਿਆ ਕਿ ਡਾਂਸ ਵੀਡੀਓ ਤੁਹਾਡੀ, ਉਹਨਾਂ ਕਿਹਾ ਜੀ ਹਾਂਜੀ। ਕਿਉਂ? ਉਸ ਕਿਉਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ, ਤੇ ਫਿਰ ਲਾਇਸੈਂਸ ਕੈਂਸਲ ਹੋਇਆ। ਹੁਣ ਮਾਫੀ ਤਲਾਫੀ ਦਾ ਜਿਹੜਾ ਉਹ ਮਾਮਲਾ ਲੱਭਦੇ ਫਿਰਦੇ ਨੇ। ਉਹਨਾਂ ਨੂੰ ਆਖਿਆ ਗਿਆ ਹੈ ਕਿ ਤੁਹਾਡਾ ਕੰਮ ਲੋਕਾਂ ਨੂੰ ਇਨਸਾਫ ਲੈ ਕੇ ਦੇਣਾ ਜਾਂ ਐਂਟਰਟੇਨ ਕਰਨਾ ਹੈ, ਉਹਦੇ ਤੇ ਵੀ ਕੋਈ ਜਵਾਬ ਨਹੀਂ ਸੀਗਾ। ਸੋ ਇਹ ਮਸਲੇ ਬਣੇ ਨੇ ਜੀ। ਪਿਛਲੇ ਦਿਨੀ ਰਾਣਾ ਸਨਾਉਲਾ ਨੇ 5 ਵੱਡਿਆਂ ਬਾਰੇ ਗੱਲਬਾਤ ਕੀਤੀ ਸੀ ਤੇ ਉਹਨਾਂ ਦੀ ਮੁਲਾਕਾਤ ਬਾਰੇ ਗੱਲਬਾਤ ਕੀਤੀ ਸੀ, ਪਰ ਹੁਣ ਉਹਨਾਂ ਦਾ ਆਖਣਾ ਹੈ ਕਿ ਨਾ ਤੇ 5 ਵੱਡਿਆਂ ਦੀ ਮੁਲਾਕਾਤ ਹੋ ਰਹੀ ਹੈ ਤੇ ਨਾ ਹੀ ਇਮਰਾਨ ਖਾਨ ਦੀ ਪਾਰਟੀ ਦੇ ਨਾਲ ਕੋਈ ਗੱਲਬਾਤ ਹੋ ਰਹੀ। ਅਸਲ ਦੇ ਵਿੱਚ ਰਾਣਾ ਸਨਾਉਲਾ ਖਾਨ ਹੋਣਾ ਨੇ ਕਹਿੰਦੇ ਨੇ ਕਿ ਕਦੀ ਕਦਾਰ ਬੰਦਾ ਉਹ ਐਵੇਂ ਹੀ ਜ਼ਰਾ ਫੁਕਰਾ ਬਣਦਾ ਆ। ਉਹਨਾਂ ਆਖਿਆ ਜੀ ਮੁਲਕ ਦਾ ਸਾਰਾ ਸਿਆਸੀ ਨਿਜ਼ਾਮ 5 ਵੱਡਿਆਂ ਦੇ ਹੱਥ ਦੇ ਵਿੱਚ ਆ, ਔਰ ਇਹ ਬਹੁਤ ਸੋਹਣੀ ਗੱਲ ਹੈ। ਔਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਗੱਲਬਾਤ ਕਰਨਾ ਚਾਹੁੰਦੀ ਹੈ ਤੇ ਬਿਲਕੁਲ ਜੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਇਸ ਬਿਆਨ ਤੋਂ ਬਾਅਦ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਕਿਉਂਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੁਕਮਰਾਨ ਧੜੇ ਦੇ ਉੱਤੇ ਇਤਬਾਰ ਕਰਨ ਨਹੀਂ ਡਈ, ਉਹਦਾ ਕਾਰਨ ਉਹ ਇਹ ਦੱਸਦੇ ਨੇ ਕਿ ਸਾਡੀ ਪਹਿਲਾਂ ਇਹਨਾਂ ਦੇ ਨਾਲ ਗੱਲਬਾਤ ਹੋਈ, ਸਾਡੇ ਨਾਲ ਇਹਨਾਂ ਸਮਝੌਤਾ ਕੀਤਾ, ਸਮਝੌਤਾ ਕਰਕੇ ਗੱਲਾਂ ਤੈਅ ਹੋਈਆਂ ਕਿ ਠੀਕ ਹੈ ਅਸੀਂ ਜੇਲ੍ਹ 'ਚ ਜਾ ਕੇ ਹੁਣ ਫਾਈਨਲ ਗੱਲਾਂ ਹੋ ਗਈਆਂ, ਇਹ ਹੋ ਗਿਆ, ਅਸੀਂ ਇਹਨਾਂ ਗੱਲਾਂ ਦੇ ਬਾਰੇ ਇਮਰਾਨ ਖਾਨ ਨਾਲ ਸਲਾਹ ਕਰਕੇ ਤੁਹਾਨੂੰ ਦੱਸ ਦਿੰਨੇ। ਸਾਡੀ ਜੇਲ੍ਹ 'ਚ ਮੁਲਾਕਾਤ ਹੀ ਨਹੀਂ ਕਰਨ ਦਿੱਤੀ ਗਈ। ਜਦੋਂ ਅਸੀਂ ਆਖਿਆ ਕਿ ਯਾਰ ਸਾਰੀਆਂ ਗੱਲਾਂ ਹੋ ਗਈਆਂ ਨੇ, ਹੁਣ ਸਾਨੂੰ ਮਿਲਣ ਕਿਉਂ ਨਹੀਂ ਦੇਣ ਦੇ, ਉਹ ਜੀ ਅਸੀਂ ਤੇ ਮਿਲਣ ਦੇਣ ਦੇ ਆ, ਉੱਤੋਂ ਉਹ ਨਹੀਂ ਮੰਨਣ ਦੇ, ਉਹ ਉੱਤੋਂ ਜਿਹੜੇ ਹੁਣ ਵਰਦੀ ਵਾਲੇ ਨਹੀਂ ਨਾ ਮੰਨਣ ਦੇ, ਉੱਥੇ ਆ ਕੇ ਲਾਚਾਰ ਹੋ ਜਾਂਦੇ ਨੇ। ਤੇ ਜੇ ਇਹ ਇਹਨੇ ਜੋਗੇ ਹੀ ਨਹੀਂ ਹੈ ਤੇ ਅਸੀਂ ਗੱਲਬਾਤ ਕਿਉਂ ਕਰੀਏ, ਫਿਰ ਵਰਦੀ ਵਾਲੇ ਸਾਡੇ ਨਾਲ ਗੱਲਬਾਤ ਕਰ ਲੈਣ। ਰਾਣਾ ਸਨਾਉਲਾ ਖਾਨ ਹੋਣਾ ਤੋਂ ਮੁਰਾਦ ਇਹ ਸੀਗੀ 5 ਵੱਡੇ ਜਿਹੜੇ ਉਹਨਾਂ ਨੇ ਕਿ ਇੱਕ ਆਸਫ ਅਲੀ ਜ਼ਰਦਾਰੀ ਹੋਣੇ, ਦੂਜੇ ਬਿਲਾਵਲ ਜ਼ਰਦਾਰੀ, ਤੀਜਾ ਨਵਾਜ਼ ਸ਼ਰੀਫ ਹੋਣੇ, ਚੌਥਾ ਸ਼ਹਿਬਾਜ਼ ਸ਼ਰੀਫ ਹੋਣੇ ਤੇ 5ਵਾਂ ਇਮਰਾਨ ਖਾਨ ਨੂੰ ਗਿਣਦੇ ਸਨ। ਔਰ ਨਾਲ ਉਹਨਾਂ ਨੇ ਫਿਰ ਫੌਜੀ ਪ੍ਰਧਾਨ ਨੇ ਉਹਨਾਂ ਕਿਹਾ ਇਹ ਸਾਰੇ ਉਹਨਾਂ ਦੀ ਛਾਵੇਂ ਨੇ। ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ ਉਹ ਨਾ ਤੇ ਇਸ ਗੱਲ ਨੂੰ ਮੰਨਣ ਡਈ ਹੈ, ਕਿਉਂਕਿ ਉਹ ਸਮਝਦੇ ਨੇ ਕਿ ਇਹ ਤੇ
ਬਣਾਈ ਹਕੂਮਤ ਆ ਜਿਹੜੀ ਜਾਂ ਲੋਕਾਂ ਦਾ ਮੈਂਡੇਟ ਚੋਰੀ ਕਰਕੇ ਬਣਾਈ ਗਈ ਹਕੂਮਤ ਆ। ਔਰ ਵਿਕਾਸ ਕਰਮ ਸ਼ੇਖ ਹੋਣ ਜਿਹੜੇ ਉਹਨਾਂ ਨੈਸ਼ਨਲ ਅਸੈਂਬਲੀ ਦੇ ਵਿੱਚ ਬੜਾ ਦਬੰਗ ਬਿਆਨ ਦਿੱਤਾ। ਉਹਨਾਂ ਕਿਹਾ ਕਿ ਇਸ ਟਾਈਮ ਤੁਸੀਂ ਕਹਿਣ ਦੇ ਜੇ ਕਿ ਸਾਡਾ ਧਰਮ ਤਖਤਾ ਲਪੇਟਣ ਦੇ ਵਾਸਤੇ ਪੀਟੀਆਈ ਹੈ ਜਿਹੜੀ ਉਹ ਦਿਨ ਰਾਤ ਇੱਕ ਕਰਨ ਡਈ। ਅਸੀਂ ਨਹੀਂ ਲਪੇਟਣਾ, ਅਸੀਂ ਲਪੇਟਣਾ ਹੁੰਦਾ ਕਦੋਂ ਦਾ ਲਪੇਟ ਦਿੰਦੇ। ਇਹ ਉਹਨਾਂ ਨੇ ਲਪੇਟਣਾ ਹੈ ਜਿਹੜੇ ਤੁਹਾਨੂੰ ਲੈ ਕੇ ਆਏ ਨੇ ਤੇ ਪਛਤਾਣ ਦੇ ਨੇ ਤੇ ਸਿਰ ਫੜ ਕੇ ਬੈਠੇ ਹੋ ਯਾਰ ਕਿਹਨਾਂ ਨੂੰ ਰਾਜ ਦੇ ਬੈਠੇ। ਇਹ ਤੇ ਬਿਲਕੁਲ ਨਕੰਮੇ ਸਾਬਤ ਹੋਏ। ਇਹ ਤੇ ਲੋਕਾਂ ਨੂੰ ਡਿਲੀਵਰ ਹੀ ਨਹੀਂ ਕਰ ਸਕੇ ਕਿ ਲੋਕ ਸਾਡੇ ਤੋਂ ਖੁਸ਼ ਹੋਣ। ਇਹ ਲੋਕਾਂ 'ਚ ਤੁਹਾਡੇ ਖਿਲਾਫ ਜਿਹੜੀ ਨਫ਼ਰਤ ਆ ਉਹ ਅਸੀਂ ਨਹੀਂ ਖਿਲਾਰੀ, ਇਹ ਤੁਹਾਡੀਆਂ ਕਰਨੀਆਂ ਨੇ ਖਿਲਾਰੀ ਹੈ। ਹੁਣ ਉਹ ਤੁਸੀਂ ਭੁਗਤਣੀ ਹੈ। ਤੇ ਅੱਜ ਨੈਸ਼ਨਲ ਅਸੈਂਬਲੀ ਦਾ ਮਾਹੌਲ ਇਹ ਆ ਕਿ ਤੁਸੀਂ ਇੱਕ ਦੂਜੇ ਨੂੰ ਵੱਢਣ ਖਾਣ ਨੂੰ ਪੈਣ ਡੇ ਜੇ। ਇਹ ਮਾਹੌਲ ਵੀ ਪਹਿਲਾਂ ਨਹੀਂ ਵੇਖਿਆ ਤੇ ਇਹ ਤੋਂ ਪਤਾ ਲੱਗਦਾ ਤੁਹਾਡੇ ਆਪਣੇ ਅੰਦਰ ਦੜਾਣਾ। ਇਹ ਹੁਣ ਸਾਰੇ ਮਾਮਲੇ ਕਿ ਕੋਈ ਸਿਆਸੀ ਧਿਰ ਇਤਿਹਾਦੀ ਵੀ ਆਪਸ 'ਚ ਇੱਕ ਨਾ ਹੋਣ ਤੇ ਇਮਰਾਨ ਖਾਨ ਦੇ ਨਾਲ ਕਿਹੜੇ ਜੁਆਇੰਟ ਐਡਵੈਂਚਰ ਆ ਜਿਹੜਾ ਕਰਨਾ। ਇਹ ਤੇ ਹੈ ਨਾ ਕਿ ਇਤਿਹਾਦੀ ਨੇ, ਇਹਨਾਂ ਦੇ ਦੋ ਬੰਦੇ ਨੇ। ਉਧਰੋਂ ਔਰਕਜ਼ਈ ਹੋਣੇ ਜਿਹੜੇ ਕਿ ਆਪੋਜੀਸ਼ਨ ਲੀਡਰ ਬਣਾਉਣ ਵਾਸਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਮੰਨੀ ਬੈਠੀ ਹੈ, ਨਾਲ ਮੌਲਾਨਾ ਨਾਸਰ ਅਬਾਸ ਹੋਣੇ ਔਰ ਔਰਕਜ਼ਈ ਹੋਣੇ ਜਿਨ੍ਹਾਂ ਦੇ ਬਾਰੇ ਇਹ ਆਖਿਆ ਗਿਆ ਕਿ ਇਹ ਦੋਵੇਂ ਨੇ ਜਿਹੜੇ ਇਹਨਾਂ ਕੋਲ ਇਖਤਿਆਰ ਆ ਕਿ ਹੁਕਮਰਾਨਾਂ ਦੇ ਨਾਲ ਗੱਲਬਾਤ ਕਰਨ ਔਰ ਉਸ ਤੋਂ ਬਾਅਦ ਇਮਰਾਨ ਖਾਨ ਦੀ ਉਹਨਾਂ ਨੇ ਜ਼ਮਾਨਤ ਲਈ ਹੈ ਕਿ ਅਸੀਂ ਉਹਨਾਂ ਨੂੰ ਮਨਾਵਾਂਗੇ ਜਿਹੜੀ ਗੱਲ ਜਿਹੜਾ ਵੀ ਸਮਝੌਤਾ ਹੋਏਗਾ। ਹੁਣ ਔਰਕਜ਼ਈ ਉਹਨਾਂ ਨੇ ਇਹ ਆਖਿਆ ਕਿ ਜੇ ਗੱਲਬਾਤ ਹੋਣੀ ਹੈ ਤਾਂ ਇਮਰਾਨ ਖਾਨ ਦੀ ਰਿਹਾਈ ਹੈ ਜਿਹੜੀ ਇਹ ਤਾਂ ਸ਼ੁਰੂ ਹੋਏਗੀ। ਇਸ ਤੋਂ ਇੱਧਰ ਦਾ ਉੱਧਰ ਦਾ ਦੂਜਾ ਚੌਥਾ ਪੰਜਵਾਂ ਨੁਕਤਾ ਜਿਹੜਾ ਨਹੀਂ, ਪਹਿਲਾ ਨੁਕਤਾ ਇਹ ਅਜੇ ਤੋਂ ਇਹ ਮਾਮਲਾ ਇਹ ਗੱਲਬਾਤ ਆ ਜਿਹੜੀ ਇਹ ਸ਼ੁਰੂ ਹੋਣੀ ਹੈ। ਸੋ ਮਾਮਲਾ ਵਾਵਾ ਗੁੰਝਲਦਾਰ ਆ। ਫਿਰ ਇਹ ਪੰਜ ਵੱਡੇ ਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਗੱਲਬਾਤ ਆ ਜਿਹੜੀ ਇਹਦੇ ਚਾਂਸ ਤੇ ਵਾਕਈ ਨਹੀਂ ਲੱਗਦੇ। ਇਹ ਤੇ ਹਕੀਕਤ ਗੱਲ ਆ ਜੀ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਸੀ ਹਰ ਵਾਰ ਕਰੀਏ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਗੈਰ ਜਾਨਿਬਦਾਰ ਔਰ ਖਰੀਆਂ ਖਬਰਾਂ ਇਹ ਅਸੀਂ ਤੁਹਾਡੇ ਵਾਸਤੇ ਇਹ ਹਫਤੇ 'ਚ 5 ਦਿਨ ਯਾਨੀ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਲੈ ਕੇ ਆਉਂਦੇ ਆ। ਜੇ ਤੁਸੀਂ ਸਮਝਦੇ ਕਿ ਇਹਨਾਂ ਖਬਰਾਂ ਦੀ ਸਪਾਂਸਰਸ਼ਿਪ ਤੁਹਾਡੇ ਕਾਰੋਬਾਰ ਔਰ ਵਪਾਰ ਦੇ ਵਧਾਅ ਵਾਸਤੇ ਸੋਲਿਡ ਜਾਂ ਫਾਇਦਾਮੰਦ ਸਾਬਤ ਹੋ ਸਕਦੀ ਹੈ, ਤੁਸੀਂ ਇਹਨਾਂ ਖਬਰਾਂ ਨੂੰ ਸਪਾਂਸਰ ਕਰ ਸਕਦੇ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।